ਇੱਕ ਜਿਹੜਾ ਚਾਰਟਰ ਪਲੇਨ ਸੀ ਇਹ, ਜਿਹਨੂੰ ਫਰਾਂਸ ਦੇ ਇੱਕ ਹਵਾਈ ਅੱਡੇ ਦੇ ਉੱਤੇ ਰੋਕਿਆ ਗਿਆ ਵੀ ਟਿਪ ਆਫ ਕਹਿੰਦੇ ਆ ਕਿ ਮਿਲੀ ਸੀ ਕਿ ਇਹ ਜਿਹੜਾ ਪਲੇਨ ਆ ਇਹਦੇ ਰਾਹੀਂ ਹਿਊਮਨ ਟਰੈਫਿਕਿੰਗ ਹੋ ਰਹੀ ਆ। ਤੇ ਇਹਦੇ 'ਚ 303 ਜਿਹੜੇ ਆ ਯਾਤਰੀ ਸੀ ਜਿਹੜੇ ਕਿ ਭਾਰਤੀ ਸੀ, ਜਿਨ੍ਹਾਂ ਦੇ ਵਿੱਚੋਂ 276 ਯਾਤਰੀ ਆ ਉਹ ਜਹਾਜ਼ ਦੇ ਰਾਹੀਂ ਦੁਬਾਰਾ ਮੁੰਬਈ ਗਏ ਆ, ਪਰ ਜਿਹੜੇ 25 ਯਾਤਰੀ ਆ ਉਹਨਾਂ ਨੇ ਅਸਾਈਲਮ ਦੀ ਰਿਕੁਐਸਟ ਕੀਤੀ ਆ ਫਰਾਂਸ ਦੇ ਵਿੱਚ। ਫਰਾਂਸ ਨੂੰ ਤਾਂ ਲੱਗਿਆ ਕਿ ਇਹ ਹਿਊਮਨ ਟਰੈਫਿਕਿੰਗ ਦਾ ਮਾਮਲਾ ਹੈ ਜੀ, ਪਰ ਇਹ ਹਿਊਮਨ ਟਰੈਫਿਕਿੰਗ ਦਾ ਮਾਮਲਾ ਨਹੀਂ, ਇਹ ਭਾਰਤ ਤੋਂ ਭੱਜਣ ਦਾ ਮਾਮਲਾ ਹੈ। ਜਿਹੜਾ ਇਹ ਜਹਾਜ਼ ਸੀ ਇਹਦੇ 'ਚ ਜਿਹੜੇ ਮੋਸਟਲੀ ਲੋਕ ਸੀ ਉਹ ਗੁਜਰਾਤੀ ਸੀ ਜੀ, ਤੇ ਜਿਹੜੇ ਕਿ ਇਲੀਗਲ ਤਰੀਕੇ ਦੇ ਨਾਲ ਕੈਨੇਡਾ ਤੇ US ਵਰਗੇ ਮੁਲਕਾਂ ਦੇ ਵਿੱਚ ਆਉਣ ਦੀ ਇੱਛਾ ਦੇ ਨਾਲ ਇਹ ਏਜੰਟਸ ਦੇ ਰਾਹੀਂ ਨਿਕਾਰਾਗੁਆ ਪਹੁੰਚਾਏ ਜਾਣੇ ਸੀ, ਤੇ ਜਿੱਥੋਂ ਫਿਰ ਉਹਨਾਂ ਨੂੰ ਅੱਗੇ ਜਿਹੜਾ ਆ US ਜਾਂ ਜਿਹੜੇ ਹੋਰ ਮੁਲਕਾਂ ਦੇ ਵਿੱਚ ਭੇਜਿਆ ਜਾਣਾ ਸੀ। ਭਾਰਤ ਜਿਹੜਾ ਵਿਸ਼ਵ ਗੁਰੂ ਆ, ਉੱਥੇ ਲੋਕ ਜਿਹੜੇ ਆ ਕਿੰਨਾ ਕੁ ਰਹਿਣਾ ਚਾਹੁੰਦੇ ਆ ਉਹਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਕਿ 2022 ਦੇ ਵਿੱਚ 1,63,370 ਭਾਰਤੀਆਂ ਨੇ ਆਪਣੀ ਸਿਟੀਜ਼ਨਸ਼ਿਪ ਛੱਡੀ ਜੀ, ਤੇ ਜਿਹੜੇ ਵੈਸੇ ਉੱਥੋਂ ਮਤਲਬ ਮਾਈਗ੍ਰੇਸ਼ਨ ਕਰ ਰਹੇ ਆ ਉਹ ਸਿੱਧੇ ਤਰੀਕਿਆਂ ਦੇ ਨਾਲ, ਉਹਨਾਂ ਦੀ ਗਿਣਤੀ ਤਾਂ ਲੱਖਾਂ ਦੇ ਵਿੱਚ ਮਤਲਬ ਹੈਗੀ ਆ। ਵਿਊਅਰਸ ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਅੱਜ ਦੇ ਲਾਸਟ ਸੈਗਮੈਂਟ ਦੇ ਵਿੱਚ ਸੁਖਵਿੰਦਰ ਸਿੰਘ ਜੀ ਗੱਲ ਕਰੀਏ ਅਸੀਂ ਫਰਾਂਸ ਦੇ ਵਿੱਚ ਇੱਕ ਜਹਾਜ਼ ਦੀ ਖਬਰ ਆਈ ਹੈ ਸਾਹਮਣੇ ਕਿ ਉਸ ਜਹਾਜ਼ ਦੇ ਵਿੱਚ 300 ਤੋਂ ਵੱਧ ਜਿਹੜੇ ਇੰਡੀਅਨ ਪੈਸੇਂਜਰਸ ਨੇ ਉਹਦੇ ਵਿੱਚ ਮੌਜੂਦ ਸੀ। ਕਈ ਦਿਨ ਉਹ ਫਰਾਂਸ ਦੇ ਵਿੱਚ ਉਸ ਜਹਾਜ਼ ਨੂੰ ਜਿਹੜਾ ਆ ਉਹ ਉੱਡਣ ਦੀ ਇਜਾਜ਼ਤ ਨਹੀਂ ਦਿੱਤੀ ਗਈ, ਉਹਨੂੰ ਉੱਥੇ ਰੱਖਿਆ ਗਿਆ, ਤੇ ਸ਼ੱਕ ਫਰਾਂਸ ਦੀਆਂ ਅਥਾਰਟੀਜ਼ ਨੂੰ ਇਹ ਸੀ ਕਿ ਜਿਹੜੀ ਹਿਊਮਨ ਟਰੈਫਿਕਿੰਗ ਹੈ ਉਹ ਕੀਤੀ ਜਾ ਰਹੀ ਹੈ। ਹਿਊਮਨ ਟਰੈਫਿਕਿੰਗ ਦੇ ਸ਼ੱਕ ਦੇ ਆਧਾਰ ਦੇ ਉੱਤੇ ਉਹਦੇ 'ਤੇ ਜਾਂਚ ਕੀਤੀ ਗਈ ਹੈ, ਤੇ ਅੱਜ ਜਿਹੜਾ ਉਹ ਜਹਾਜ਼ ਹੈ ਉਹ ਫਰਾਂਸ ਤੋਂ ਉਹਨੂੰ ਭਾਰਤ ਜਿਹੜਾ ਉਹ ਤੋਰ ਦਿੱਤਾ ਗਿਆ ਆ, ਤੇ ਉਹਦੇ ਵਿੱਚ 2 ਬੰਦਿਆਂ ਨੂੰ ਡਿਟੇਨ ਕਰਨ ਦੀ ਵੀ ਖਬਰ ਜਿਹੜੀ ਆ ਉਹ ਸਾਹਮਣੇ ਆਈ ਹੈ। ਪਹਿਲਾਂ ਤਾਂ ਇਹ ਦੇਖੀਏ ਵੀ ਇਹ ਐਗਜ਼ੈਕਟਲੀ ਹੈ ਕੀ, ਹੋਇਆ ਕੀ ਹੈ, ਕਿਸ ਕਿਸਮ ਦਾ ਜਿਹੜਾ ਇਹ 에ਅਰਬਸ ਜਿਹੜਾ ਜਿਹਦਾ ਨੰਬਰ ਵੀ ਆਉਂਦਾ ਆ ਸਾਹਮਣੇ 340, ਇਹਨੂੰ ਜਿਹੜਾ ਉੱਥੇ ਡਿਟੇਨ ਕਿਉਂ ਕੀਤਾ ਗਿਆ, ਹਿਊਮਨ ਟਰੈਫਿਕਿੰਗ ਦਾ ਇਹ ਸਾਰਾ ਮਾਮਲਾ ਕੀ ਹੈ। ਬਿਲਕੁਲ ਅਮਰਵੀਰ ਸਿੰਘ ਜੀ, ਇਹ ਜਿਹੜੀ ਖਬਰ ਆ ਚਰਚਾ ਦਾ ਵਿਸ਼ਾ ਬਣੀ ਰਹੀ ਆ ਸਾਰੇ ਦੁਨੀਆ ਦੇ ਅਖਬਾਰਾਂ ਦੇ ਵਿੱਚ ਕਿ ਇੱਕ ਜਿਹੜਾ ਚਾਰਟਰ ਪਲੇਨ ਸੀ ਇਹ, ਜਿਹਨੂੰ ਫਰਾਂਸ ਦੇ ਇੱਕ ਹਵਾਈ ਅੱਡੇ ਦੇ ਉੱਤੇ ਰੋਕਿਆ ਗਿਆ ਵੀ ਟਿਪ ਆਫ ਕਹਿੰਦੇ ਆ ਕਿ ਮਿਲੀ ਸੀ ਕਿ ਇਹ ਜਿਹੜਾ ਪਲੇਨ ਆ ਇਹਦੇ ਰਾਹੀਂ ਹਿਊਮਨ ਟਰੈਫਿਕਿੰਗ ਹੋ ਰਹੀ ਆ ਜੀ। ਲੋਕ ਜਿਹੜੇ ਆ ਉਹ ਇੱਕ ਨਿਕਾਰਾਗੁਆ ਜਿਹੜੀ ਕੰਟਰੀ ਆ ਕਿ ਉੱਥੇ ਲਿਜਾਏ ਜਾ ਰਹੇ ਆ, ਤੇ ਇਹਨਾਂ ਜਿਹੜੀ ਫਲਾਈਟ ਆ ਇਹ ਉਡਾਨ ਭਰੀ ਸੀ ਦੁਬਈ ਦੇ ਏਅਰਪੋਰਟ ਤੋਂ। ਤਾਂ ਹੁਣ ਜਿਹੜਾ ਉਹ ਪਲੇਨ ਆ ਉਹ ਦੁਬਾਰਾ ਮੁੰਬਈ ਭੇਜਤਾ ਹੈ, ਨਿਕਾਰਾਗੁਆ ਤਾਂ ਨਹੀਂ ਪਹੁੰਚਿਆ। ਹੁਣ ਫਰਾਂਸ ਤੋਂ ਉਹਨੂੰ ਦੁਬਾਰਾ ਮੁੰਬਈ ਜਿਹੜਾ ਆ ਉਹ ਰਵਾਨਾ ਕਰਤਾ, ਤੇ ਇਹਦੇ 'ਚ 303 ਜਿਹੜੇ ਆ ਯਾਤਰੀ ਸੀ ਜਿਹੜੇ ਕਿ ਭਾਰਤੀ ਸੀ, ਜਿਨ੍ਹਾਂ ਦੇ ਵਿੱਚੋਂ 276 ਯਾਤਰੀ ਆ ਉਹ ਜਹਾਜ਼ ਦੇ ਰਾਹੀਂ ਦੁਬਾਰਾ ਮੁੰਬਈ ਗਏ ਆ, ਪਰ ਜਿਹੜੇ 25 ਯਾਤਰੀ ਆ ਉਹਨਾਂ ਨੇ ਅਸਾਈਲਮ ਦੀ ਰਿਕੁਐਸਟ ਕੀਤੀ ਆ ਫਰਾਂਸ ਦੇ ਵਿੱਚ, ਜਿਹੜਾ ਉੱਥੋਂ ਦਾ ਸਿਸਟਮ ਆ ਉਹਦੇ ਮੁਤਾਬਕ। ਤੇ ਇਹਨਾਂ ਪੈਸੇਂਜਰਸ ਦੇ ਵਿੱਚ ਕਿਹਾ ਜਾ ਰਿਹਾ ਕਿ ਕਈ ਜਿਹੜੇ ਆ ਉਹ ਬੱਚੇ ਵੀ ਸੀ, ਮਤਲਬ ਜਿਨ੍ਹਾਂ ਦੇ ਨਾਲ ਕੋਈ ਹੋਰ ਨਹੀਂ ਸੀ, ਮਤਲਬ ਮਾਈਨਰ ਸੀ, ਅਨਅਕੰਪਨੀਡ ਮਾਈਨਰ ਜਿਹੜਾ ਆ ਸ਼ਬਦ ਵਰਤਿਆ। ਹਾਲਾਂਕਿ ਪੂਰੀ ਹਜੇ ਜਾਣਕਾਰੀ ਸਾਹਮਣੇ ਨਹੀਂ ਆਈ, ਪਰ ਹੁਣ ਜਿਹੜੀ 2 ਦਿਨਾਂ ਦੀਆਂ ਜਿਹੜੀਆਂ ਖਬਰਾਂ ਨੇ ਜਾਂ ਉੱਥੇ ਜਿਹੜੀ ਇਨਵੈਸਟੀਗੇਸ਼ਨ ਹੋਈ ਆ ਏਅਰਪੋਰਟ ਦੇ ਉੱਤੇ ਸਾਰੀ, ਉਹਦੇ ਵਿੱਚ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ 2 ਬੰਦਿਆਂ ਨੂੰ ਉਹਨਾਂ ਨੇ ਗਿਲਟੀ ਜਿਹੜਾ ਆ ਮੰਨਿਆ ਆ, ਪਰ ਉਹਨਾਂ ਨੂੰ ਵੀ ਰਿਲੀਜ਼ ਜਿਹੜਾ ਫਰਾਂਸ ਦਾ ਕਾਨੂੰਨ ਆ ਉਹਦੇ ਮੁਤਾਬਕ ਉਹਨਾਂ ਨੂੰ ਹਜੇ ਡਿਟੇਨ ਨਹੀਂ ਕੀਤਾ ਗਿਆ, ਉਹਨਾਂ ਨੂੰ ਰਿਲੀਜ਼ ਕਰਤਾ ਗਿਆ, ਪਰ ਉਹ ਅੱਗੇ ਫਰਦਰ ਇਨਵੈਸਟੀਗੇਸ਼ਨ ਜਿਹੜੀ ਹੈ ਸਾਰੇ ਮਾਮਲੇ ਦੀ ਹੋਊਗੀ। ਤਾਂ ਹੁਣ ਜਿਹੜੀ ਮੁੱਖ ਦੀ ਗੱਲ ਆ ਉਹ ਇਹ ਨਿਕਲ ਕੇ ਆ ਰਹੀ ਆ ਕਿ ਫਰਾਂਸ ਨੂੰ ਤਾਂ ਲੱਗਿਆ ਕਿ ਇਹ ਹਿਊਮਨ ਟਰੈਫਿਕਿੰਗ ਦਾ ਮਾਮਲਾ ਹੈ ਜੀ, ਪਰ ਇਹ ਹਿਊਮਨ ਟਰੈਫਿਕਿੰਗ ਦਾ ਮਾਮਲਾ ਨਹੀਂ, ਇਹ ਭਾਰਤ ਤੋਂ ਭੱਜਣ ਦਾ ਮਾਮਲਾ ਹੈ। ਤੇ ਭਾਰਤ ਤੋਂ ਇਹ ਸਿੱਖ ਤਾਂ ਚਲੋ ਉੱਥੋਂ ਵਿਦੇਸ਼ਾਂ 'ਚ ਆ ਰਹੇ ਆ ਵੀ ਸਿੱਖਾਂ ਦਾ ਕਤਲੇਆਮ ਹੋਇਆ, ਜੈਨੋਸਾਈਡ ਹੋਇਆ, ਪੰਜਾਬ ਦੇ ਰਿਸੋਰਸਿਸ ਲੁੱਟੇ ਜਾ ਰਹੇ ਆ, ਪੰਜਾਬ ਨੂੰ ਇੱਕ ਕਲੋਨੀ ਵਾਂਗ ਟ੍ਰੀਟ ਕੀਤਾ ਜਾ ਰਿਹਾ, ਪਰ ਇਹ ਵੀ ਖਬਰਾਂ ਆ ਰਹੀਆਂ ਕਿ ਜਿਹੜਾ ਇਹ ਜਹਾਜ਼ ਸੀ ਇਹਦੇ 'ਚ ਜਿਹੜੇ ਮੋਸਟਲੀ ਲੋਕ ਸੀ ਉਹ ਗੁਜਰਾਤੀ ਸੀ ਜੀ, ਤੇ ਜਿਹੜੇ ਕਿ ਇਲੀਗਲ ਤਰੀਕੇ ਦੇ ਨਾਲ ਕੈਨੇਡਾ ਤੇ US ਵਰਗੇ ਮੁਲਕਾਂ ਦੇ ਵਿੱਚ ਆਉਣ ਦੀ ਇੱਛਾ ਦੇ ਨਾਲ ਇਹ ਏਜੰਟਸ ਦੇ ਰਾਹੀਂ ਨਿਕਾਰਾਗੁਆ ਪਹੁੰਚਾਏ ਜਾਣੇ ਸੀ, ਤੇ ਜਿੱਥੋਂ ਫਿਰ ਉਹਨਾਂ ਨੂੰ ਅੱਗੇ ਜਿਹੜਾ ਆ US ਜਾਂ ਜਿਹੜੇ ਹੋਰ ਮੁਲਕਾਂ ਦੇ ਵਿੱਚ ਭੇਜਿਆ ਜਾਣਾ ਸੀ ਜੀ। ਤਾਂ ਇਹ ਜਿਹੜੀ ਇਲੀਗਲ ਇਮੀਗ੍ਰੇਸ਼ਨ ਆ, ਮਤਲਬ ਇਲੀਗਲ ਮਾਈਗ੍ਰੇਸ਼ਨ ਆ ਇੰਡੀਆ ਤੋਂ, ਉਹ
ਕਿੰਨੇ ਵੱਡੇ ਪੱਧਰ ਤੇ ਹੋ ਰਹੀ ਹੈ, ਉਹਦੀ ਇੱਕ ਐਗਜ਼ਾਮਪਲ ਆ ਵੀ ਜਿੱਥੇ ਇੱਕ ਪਾਸੇ ਐਸ ਜੈ ਸ਼ੰਕਰ, ਨਰਿੰਦਰ ਮੋਦੀ, ਇਹਨਾਂ ਦੇ ਸਾਰੇ ਤਾਣੇ ਬਾਣੇ ਦਾ ਇਹ ਗੱਲ ਤੇ ਜ਼ੋਰ ਲੱਗਿਆ ਹੈ ਕਿ ਅਸੀਂ ਵਿਸ਼ਵ ਗੁਰੂ ਬਣ ਰਹੇ ਹਾਂ, ਜਾਂ ਇੰਡੀਆ ਦੀ ਜਿਹੜੀ ਇਕੋਨਮੀ ਆ ਉਹ ਬਹੁਤ ਸਟਰੋਂਗ ਹੋ ਰਹੀ ਆ, ਤਾਂ ਉੱਥੇ ਦੂਜੇ ਪਾਸੇ ਜਿਹੜੀ ਸਟੇਟ ਨੂੰ ਇਹ ਇੱਕ ਮਾਡਲ ਸਟੇਟ ਕਹਿੰਦੇ ਆ ਇੰਡੀਆ ਦੀ, ਗੁਜਰਾਤ ਨੂੰ, ਉੱਥੋਂ ਦੇ ਲੋਕ ਆਪਣੇ ਬੱਚਿਆਂ ਦੇ ਸਮੇਤ ਕਿੰਨੇ ਵੱਡੇ ਵੱਡੇ ਰਿਸਕ ਲੈ ਕੇ ਜਿਹੜਾ ਆ ਭਾਰਤ ਨੂੰ ਛੱਡ ਰਹੇ ਆ। ਸਿਰਫ ਉਹੀ ਨਹੀਂ, ਮੈਂ ਤੁਹਾਨੂੰ ਦੱਸਦਾ ਵੀ ਭਾਰਤ ਜਿਹੜਾ ਵਿਸ਼ਵ ਗੁਰੂ ਆ, ਉੱਥੇ ਲੋਕ ਜਿਹੜੇ ਆ ਕਿੰਨਾ ਕੁ ਰਹਿਣਾ ਚਾਹੁੰਦੇ ਆ, ਉਹਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਕਿ 2022 ਦੇ ਵਿੱਚ 1,63,370 ਭਾਰਤੀਆਂ ਨੇ ਆਪਣੀ ਸਿਟੀਜ਼ਨਸ਼ਿਪ ਛੱਡੀ ਜੀ, ਤੇ ਜਿਹੜੇ ਵੈਸੇ ਉੱਥੋਂ ਮਤਲਬ ਮਾਈਗ੍ਰੇਸ਼ਨ ਕਰ ਰਹੇ ਆ ਉਹ ਸਿੱਧੇ ਤਰੀਕਿਆਂ ਦੇ ਨਾਲ, ਉਹਨਾਂ ਦੀ ਗਿਣਤੀ ਤਾਂ ਲੱਖਾਂ ਦੇ ਵਿੱਚ ਮਤਲਬ ਹੈਗੀ ਆ ਵੀ ਬਹੁਤ ਜ਼ਿਆਦਾ ਆ ਜੀ। ਤੇ ਉਹਦਾ ਕਾਰਨ ਕੀ ਆ ਕਿ ਭਾਰਤ ਭਾਵੇਂ ਦੁਨੀਆ ਨੂੰ ਇਹ ਗੱਲ ਕਹੀ ਜਾਵੇ ਕਿ ਅਸੀਂ ਵਿਸ਼ਵ ਗੁਰੂ ਬਣ ਰਹੇ ਹਾਂ, ਪਰ ਅੱਜ ਤੱਕ ਭਾਰਤ ਦੀ ਜਿਹੜੀ ਨੀਤੀ ਆ 5 ਈਅਰ ਪਲਾਨ ਆ, ਉਹਦਾ ਇੱਕ ਮੇਨ ਆਧਾਰ ਹੁੰਦਾ ਕਿ ਅਸੀਂ ਲੋਕਾਂ ਨੂੰ ਟਾਇਲਟਸ ਬਣਾ ਕੇ ਦੇਣੇ। ਵੀ ਜਿਹੜੇ ਮੁਲਕ ਦੇ ਵਿੱਚ ਅੱਜ ਤੁਸੀਂ ਦੇਖੋ ਵੀ ਅੱਜ ਮਤਲਬ ਦੁਨੀਆ ਕਿੱਥੇ ਪਹੁੰਚ ਗਈ ਆ, ਦੁਨੀਆ ਮਤਲਬ ਭਾਰਤ ਵੀ ਕਹਿ ਰਿਹਾ ਜੀ ਅਸੀਂ ਚੰਦ ਤੇ ਜਾਣ ਦੀ ਤਿਆਰੀ ਕਰ ਰਹੇ ਹਾਂ, ਪਰ ਉਹ ਇੱਕ ਛੋਟਾ ਜਿਹਾ ਹਿੱਸਾ ਹੀ ਆ ਭਾਰਤ ਦਾ ਜਿਹੜਾ ਕਿ ਸਾਰੇ ਸਰਮਾਏ ਨੂੰ ਆਪਣੇ ਥੱਲੇ ਸਾਂਭੀ ਬੈਠਾ ਆ ਜੀ। ਪਰ ਜਿਹੜੀ ਵੱਡੀ ਪੋਪੂਲੇਸ਼ਨ ਆ ਉਸ ਮੁਲਕ ਦੀ ਉਹ ਬੇਹੱਦ ਮਤਲਬ ਅਨਪੜ੍ਹ, ਤੇ ਦੂਜਾ ਸਿਹਤ ਸਹੂਲਤਾਂ ਤਾਂ ਤੁਸੀਂ ਛੱਡੋ ਵੀ ਉਹਦੇ ਕੋਲ ਟਾਇਲਟਸ ਵੀ ਨਾ ਹੈਗੇ ਯੂਜ਼ ਕਰਨ ਦੇ ਲਈ। ਉਹ ਵੀ ਜਿਹੜੀ ਸਰਕਾਰ ਆ ਵੀ ਉਹ ਮਤਲਬ ਜੇ ਆਪਾਂ US ਦੀ ਜਿਹੜੀ ਇਕੋਨਮੀ ਆ ਜਾਂ ਇੱਥੋਂ ਦਾ ਮੈਂ ਇੱਕ ਹਿਸਾਬ ਲਾਉਂਦਾ ਹੁੰਦਾ ਕਿ ਜਿੰਨਾ ਉੱਥੇ ਮਟੀਰੀਅਲ ਆ, ਜਿਹੜੀਆਂ ਚੀਜ਼ਾਂ ਨੇ, ਜਿਵੇਂ ਫੋਰ ਐਗਜ਼ਾਮਪਲ ਕਾਰ ਆ, ਤਾਂ ਜਿੰਨੀ ਕਾਰ ਦੀ ਕੀਮਤ, ਕਿਸੇ ਕਾਰ ਦੀ ਕੀਮਤ ਇੱਥੇ ਕੈਨੇਡਾ ਜਾਂ US ਦੇ ਵਿੱਚ ਆ ਲਗਭਗ ਉਨੀ ਕੀਮਤ ਡਾਲਰਸ ਦੇ ਵਿੱਚ ਉੱਥੇ ਬਣਦੀ ਆ ਜੀ। ਪਰ ਉੱਥੇ ਬੰਦੇ ਦੀ ਜਿਹੜੀ ਇਨਕਮ ਆ, ਮਤਲਬ ਜਿਹੜਾ ਬੰਦਾ ਟੈਕਨੀਕਲ ਫੀਲਡ ਦੇ ਵਿੱਚ ਗ੍ਰੈਜੂਏਟ ਵੀ ਆ, ਉਹਦੀ ਮਹਿਜ਼ ਜਿਹੜੀ ਇਨਕਮ ਆ ਉਹ ਮਹੀਨੇ ਦੀ ਐਵਰੇਜ ਮਤਲਬ $300-400 ਆ ਜੀ। ਤੇ ਮਤਲਬ ਉਹ ਕੀਮਤ ਹਰ ਚੀਜ਼ ਦੀ ਉੱਥੇ ਉਨੀ ਆ। ਤਾਂ ਮਤਲਬ ਇਸ ਪੱਧਰ ਦਾ ਜਿਹੜਾ ਇੱਕ ਇਕੋਨਮਿਕ ਪਾੜਾ ਆ, ਅਸੀਂ ਇਹਨਾਂ ਮੁਲਕਾਂ ਦੀ ਗੱਲ ਕਰੀਏ ਡਿਵੈਲਪਡ ਕੰਟਰੀਜ਼ ਨੇ, ਤੇ ਦੂਜੇ ਪਾਸੇ ਜਿਹੜਾ ਇੰਡੀਆ ਜਿਹੜਾ ਵਿਸ਼ਵ ਗੁਰੂ ਬਣਨ ਦੀ ਗੱਲ ਕਰਦਾ ਤੇ ਕਹਿ ਰਿਹਾ ਵੀ ਮੈਂ ਹੁਣ ਛੇਤੀ ਡਿਵੈਲਪਡ ਕੰਟਰੀਜ਼ ਦੀ ਸੂਚੀ ਦੇ ਵਿੱਚ ਸ਼ਾਮਲ ਹੋ ਜਾਣਾ। ਇਹ ਜ਼ਰੂਰ ਆ ਵੀ ਇੰਨੀ ਵੱਡੀ ਲੇਬਰ ਫੋਰਸ ਆ ਜਿਹੜੀ ਉਹਦੀ ਐਕਸਪਲੋਇਟੇਸ਼ਨ ਕਰਕੇ ਕੁਝ ਲੋਕਾਂ ਨੇ ਰਿਸੋਰਸਿਸ ਜ਼ਰੂਰ ਇਕੱਠੇ ਕੀਤੇ, ਪੈਸਾ ਇਕੱਠਾ ਕੀਤਾ, ਪਰ ਲੋਕਾਂ ਦੀ ਉੱਥੇ ਜ਼ਿੰਦਗੀ ਜਿਹੜੀ ਆ ਉਹਦਾ ਕੋਈ ਹਾਲ ਨਹੀਂ ਜਿਹੜੀ ਫੈਕਟਸ ਦੇ ਵਿੱਚ ਸਾਡੇ ਸਾਹਮਣੇ ਆਉਂਦੀ ਆ। ਜਾਂ ਤਾਂ ਮੈਂ ਤੁਹਾਨੂੰ ਦੱਸਿਆ ਵੀ 2022 ਦੇ ਵਿੱਚ 1,63,370 ਲੋਕਾਂ ਨੇ ਸਿਟੀਜ਼ਨਸ਼ਿਪ ਛੱਡੀ ਆ, ਤੇ ਲਗਾਤਾਰ ਜਿਹੜੇ ਲੋਕ ਆ ਉੱਥੋਂ ਮਾਈਗ੍ਰੇਟ ਕਰ ਰਹੇ ਆ। ਤੇ ਗੁਜਰਾਤੀ ਜਿਹੜੇ ਆ, ਜਿਹੜੀ ਮਾਡਲ ਸਟੇਟ ਆ, ਹੁਣ ਉਹ ਸਾਰੇ ਲੋਕਾਂ ਦਾ ਇਹ ਸਾਰੀ ਦੁਨੀਆ ਦੀਆਂ ਅਖਬਾਰਾਂ ਦੇ ਵਿੱਚ ਖਬਰਾਂ ਲੱਗੀਆਂ ਕਿ ਕਿਵੇਂ ਉਹ ਇਲੀਗਲ ਤਰੀਕੇ ਦੇ ਨਾਲ US ਤੇ ਕੈਨੇਡਾ ਦਾਖਲ ਹੋਣ ਦੇ ਲਈ ਇਹ ਚਾਰਟਰ ਪਲੇਨ ਦੇ ਰਾਹੀਂ ਆ ਰਹੇ ਸੀ, ਪਰ ਉਹ ਰਸਤੇ ਦੇ ਵਿੱਚ ਚਾਰਟਰ ਪਲੇਨ ਰੁਕ ਗਿਆ, ਤੇ ਜਿਹਦੇ ਚੱਲਦਿਆਂ ਹੁਣ ਉਹ ਫਿਰ ਵਾਪਸ ਜਿਹੜੇ ਸਾਰੇ ਗੁਜਰਾਤੀ ਆ ਤੇ ਉਹਨਾਂ ਨੂੰ ਕਿਹਾ ਜਾ ਰਿਹਾ ਕਿ ਉਹ ਮੁੰਬਈ ਹੁਣ ਭੇਜਤਾ ਗਿਆ ਆ। ਪਰ ਇਹ ਆ ਵੀ ਇੰਡੀਆ ਦੀ ਜਿਹੜੀ ਪੋਲ ਆ, ਇਸ ਤਰ੍ਹਾਂ ਦੀਆਂ ਇਹ ਖਬਰਾਂ ਦੇ ਨਾਲ ਇਹ ਸਾਰੀ ਦੁਨੀਆ ਦੇ ਵਿੱਚ ਖੁੱਲਦੀ ਆ ਵੀ ਜਿਹੜੀ ਵਿਸ਼ਵ ਗੁਰੂ ਵਾਲੀ ਛਵੀ ਆ ਸਾਰੀ, ਉਹਦੀ ਗਰਾਊਂਡ ਰਿਐਲਿਟੀ ਕੀ ਆ, ਵੀ ਜਿੱਥੇ ਲੋਕ ਸਾਫ਼ ਪੀਣ ਵਾਲੇ ਪਾਣੀ ਦੀ ਹਜੇ ਤੱਕ ਤਰਸਦੇ ਆ, ਤੇ ਵੀ ਉਹ ਮੁਲਕ ਜਿਹੜਾ ਆ ਉਹ ਦੁਨੀਆ ਦੇ ਵਿੱਚ ਇੱਕ ਵਿਸ਼ਵ ਤਾਕਤ ਬਣਨ ਦੇ ਜਿਹੜੇ ਆ ਦਮਗਜੇ ਮਾਰਦਾ ਆ। ਤੇ ਪਰ ਉੱਥੇ ਜਿਹੜੇ ਲੋਕ ਨੇ ਉਹ ਉੱਥੇ ਰਹਿਣ ਲਈ ਤਿਆਰ ਨਹੀਂ, ਇਕੱਲੇ ਸਿੱਖ ਨਹੀਂ, ਮਤਲਬ ਸਿੱਖ ਤਾਂ ਪੋਲੀਟੀਕਲ ਰੀਜ਼ਨਸ ਕਰਕੇ ਮਾਈਗ੍ਰੇਟ ਹੋ ਰਹੇ ਆ, ਪਰ ਇਕਨੋਮਿਕਲ ਰੀਜ਼ਨਸ ਕਰਕੇ ਵੀ ਜਿਹੜਾ ਇੱਕ ਵੱਡਾ ਹਿੱਸਾ ਆ ਭਾਰਤੀਆਂ ਦਾ ਉਹ ਭਾਰਤ ਦੀ ਨਾਗਰਿਕਤਾ ਛੱਡਣ ਲਈ ਤਿਆਰ ਬੈਠਾ ਆ, ਤੇ ਉਹਦੇ ਲਈ ਆਪਣੀ ਜਾਨ ਤੱਕ ਵੀ ਜੋਖਮ 'ਚ ਪਾ ਰਹੇ ਆ। ਬਿਲਕੁਲ ਜਾਨ ਵੀ ਜੋਖਮ ਦੇ ਵਿੱਚ ਪਾ ਰਹੇ ਆ। ਤੇ ਜਿਹੜੇ ਏਜੰਟ ਹੁੰਦੇ ਆ ਜਿਨ੍ਹਾਂ ਨੂੰ ਵੱਡੀ ਜਿਹੜੀ ਅਮਾਊਂਟ ਹੈ ਉਹ 25-30 ਲੱਖ ਤੋਂ ਲੈ ਕੇ 40-45 ਲੱਖ ਤੱਕ ਅੱਜ ਦੀ ਡੇਟ ਦੇ ਵਿੱਚ ਵੇਰੀ ਕਰ ਰਹੀ ਆ, ਜਿਹੜੇ ਉੱਥੋਂ ਏਜੰਟਾਂ ਨੂੰ ਪੈਸੇ ਦੇ ਕੇ ਇੱਦਾਂ ਜਹਾਜ਼ਾਂ ਦੇ ਵਿੱਚ ਬਹਿ ਕੇ ਜਾਂ ਫਿਰ ਅੱਗੇ ਨਿਕਾਰਾਗੂਆ ਜਾਂ ਸਾਊਥ ਅਮਰੀਕਨ ਜਿਹੜੇ ਕੰਟਰੀਜ਼ ਹੈਗੇ ਆ, ਇਕਵਾਡੋਰ ਤੋਂ ਲੈ ਕੇ ਮੈਕਸੀਕੋ ਤੱਕ, ਉਹਨਾਂ ਦੇ ਵਿੱਚ ਆ ਕੇ ਤੇ ਫਿਰ ਅੱਗੇ ਅਮਰੀਕਾ ਤੇ ਕੈਨੇਡਾ ਨੂੰ ਨਿਕਲਣ ਦੀ ਜਿਹੜੀ ਲਾਈਨ ਹੈ। ਇਹ ਇੰਟਰਸਟਿੰਗ ਫੈਕਟ ਆ ਵੀ ਜਿਹੜਾ ਇਸ ਖਬਰ ਦੇ ਵਿੱਚੋਂ ਸਾਹਮਣੇ ਆਉਂਦਾ, ਤੇ ਬਹੁਤ ਜਿਹਦਾ ਘੱਟ ਜ਼ਿਕਰ ਹੁੰਦਾ ਵੀ ਜਿਸ ਸਟੇਟ ਨੂੰ ਮਾਡਲ ਸਟੇਟ ਦੇ ਤੌਰ ਤੇ ਉੱਤੇ ਪ੍ਰਚਾਰਿਆ ਜਾਂਦਾ ਭਾਰਤ ਦੇ ਵਿੱਚ, ਉਸ ਸਟੇਟ ਦੇ ਜਿਹੜੇ ਗੁਜਰਾਤੀ ਨੇ, ਮਤਲਬ ਗੁਜਰਾਤੀਆਂ ਦਾ ਵੱਡੀ ਗਿਣਤੀ ਦੇ ਵਿੱਚ ਇਲੀਗਲ ਤੌਰ ਦੇ ਉੱਤੇ ਸਾਹਮਣੇ ਆਉਣਾ ਜਾਂ ਇਹਨਾਂ ਮੁਲਕਾਂ ਦੇ ਵਿੱਚ ਆਉਣਾ, ਇਹ ਇੱਕ ਮਤਲਬ ਇੱਕ ਇੰਟਰਸਟਿੰਗ ਫੈਕਟ ਆ ਜਿਹੜਾ ਇਹਦੇ ਵਿੱਚੋਂ ਸਾਹਮਣੇ ਆਉਂਦਾ। ਅਦਰਵਾਈਜ਼ ਮਤਲਬ ਪੰਜਾਬੀਆਂ ਦਾ ਤੇ ਪਿਛਲੇ ਸਮੇਂ ਦੇ ਵਿੱਚ ਹਰਿਆਣਾ ਤੋਂ ਬਹੁਤ ਬੰਦੇ ਜਿਹੜੇ ਆ ਉਹ ਮਾਈਗ੍ਰੇਟ ਕੀਤੇ ਆ ਇਹਨਾਂ ਰਸਤਿਆਂ ਦੇ ਰਾਹੀਂ, ਜਿਸ ਦਾ ਇਸ ਖਬਰ ਦੇ ਵਿੱਚ ਵੀ ਜ਼ਿਕਰ ਹੋਇਆ, ਜਾਂ ਜਿਹੜਾ ਜਹਾਜ਼
ਫਰਾਂਸ ਦੇ ਵਿੱਚੋਂ ਵਾਪਸ ਭਾਰਤ ਮੋੜਿਆ ਗਿਆ। ਸੋ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਦੁਬਾਰਾ ਵੀ ਇਹਨਾਂ ਇਸ਼ੂਜ਼ ਦੇ ਉੱਤੇ ਚਰਚਾ ਕਰਾਂਗੇ ਤੇ ਹੋਰ ਜਿਹੜੀਆਂ ਖਬਰਾਂ ਹੋਣਗੀਆਂ ਉਹਦੇ ਨਾਲ ਅਸੀਂ ਤੁਹਾਡੇ ਜ਼ਰੂਰ ਰੂਬਰੂ ਹੋਵਾਂਗੇ। ਤੇ ਕੱਲ ਦੇ ਸੱਚੋ ਸੱਚ ਪ੍ਰੋਗਰਾਮ ਦੇ ਵਿੱਚ ਮੈਂ ਦੁਬਾਰਾ ਫੇਰ ਦੱਸ ਦਿਆਂ, ਡਾਕਟਰ ਅਮਰਜੀਤ ਸਿੰਘ ਤੇ ਬੀਬੀ ਨੀਲਮ ਕੌਰ ਉਹ ਤੁਹਾਡੇ ਨਾਲ ਹਾਜ਼ਰੀ ਲਵਾਉਣਗੇ। ਸੋ ਅੱਜ ਦੇ ਸ਼ੋਅ ਦੇ ਵਿੱਚ ਅਸੀਂ ਇੱਥੇ ਹੀ ਇਜਾਜ਼ਤ ਲਈਏ। ਸੁਖਵਿੰਦਰ ਸਿੰਘ ਜੀ, ਫਤਿਹ ਦੀ ਸਾਂਝ ਪਾਈਏ ਸਾਡੇ ਦਰਸ਼ਕਾਂ ਕੋਲੋਂ ਅੰਤ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।